ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਤੜਕੇ ਅਮਰੀਕਾ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਹਾਹਾਕਾਰ ਮਚ ਗਈ ਪਈ। ਅਮਰੀਕਾ ਦਾ ਜੋ ਕੰਪਿਊਟਰ ਸਿਸਟਮ ਹੈਗਾ ਆ, ਹਵਾਈ ਜਹਾਜ਼ਾਂ ਨੂੰ ਕੰਟਰੋਲ ਕਰਨ ਵਾਲਾ, ਉਸ ਨੂੰ ਹੈਕ ਕਰ ਲਿਆ ਗਿਆ ਹੈਗਾ। ਪਰ ਬਾਅਦ ਦੇ ਵਿੱਚ ਪਤਾ ਚੱਲਿਆ ਵੀ ਉਹ ਸਿਸਟਮ ਨੂੰ ਹੈਕ ਨਹੀਂ ਕੀਤਾ ਗਿਆ ਸੀ, ਉਹਦੇ ਵਿੱਚ ਕੋਈ ਗਲਿਚ ਆ ਗਿਆ ਸੀ, ਜਿਹਦੇ ਕਰਕੇ ਕਾਫੀ ਘੰਟੇ ਸਾਰੀਆਂ ਫਲਾਈਟਸ ਅਮਰੀਕਾ ਦੇ ਵਿੱਚ ਗਰਾਊਂਡ ਕਰਨੀਆਂ ਪਈਆਂ। ਸੋ ਲੇਟੈਸਟ ਖਬਰ ਜੋ ਇਹ ਆ ਰਹੀ ਆ, ਹੁਣ ਆਲਰੇਡੀ ਫਲਾਈਟਸ ਡਿਪਾਰਚਰ ਤੇ ਜਾਣੀਆਂ ਤੇ ਆਣੀਆਂ ਆਲਰੇਡੀ ਸ਼ੁਰੂ ਹੋ ਗਈਆਂ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਉਸ ਸਿਸਟਮ ਨੂੰ ਫਿਕਸ ਕਰ ਦਿੱਤਾ ਹੈਗਾ, ਪਰ ਇਹਦੇ ਨਾਲ 6000 ਤੋਂ ਵੱਧ ਫਲਾਈਟਸ ਡਿਲੇ ਹੋ ਗਈਆਂ, 1000 ਦੇ ਕਰੀਬ ਕੈਂਸਲ ਹੋ ਗਈਆਂ। ਫਲਾਈਟ ਏਅਰਵੇਅਰ ਵੈਬਸਾਈਟ ਦੇ ਆਫੀਸ਼ੀਅਲਸ ਨੇ ਜੋ ਇਹ ਦੱਸਿਆ ਹੈਗਾ ਆ। ਕਹਿੰਦੇ ਵੀ ਪਾਇਲਟ ਅਲਰਟਿੰਗ ਸਿਸਟਮ ਜੋ ਆ ਸਾਰੀਆਂ ਫਲਾਈਟਸ ਨੂੰ ਮੈਨੇਜ ਕਰਦਾ ਆ ਸੇਫਟੀ ਦੇ ਲਈ, ਉਹਦੇ ਵਿੱਚ ਗਲਿਚ ਆ ਗਈ ਸੀ। ਇਸ ਤੋਂ ਬਾਅਦ ਵਾਈਟ ਹਾਊਸ 'ਚ ਐਮਰਜੈਂਸੀ ਮੀਟਿੰਗ ਸੱਦ ਲਈ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਵੀ ਇਸ ਮੁੱਦੇ ਦੇ ਉੱਤੇ ਸਟੇਟਮੈਂਟ ਦੇਣੀ ਪਈ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹੈਗੇ ਆ। ਸਾਊਥ ਕੈਰੋਲੀਨਾ ਦੇ 에ਅਰਪੋਰਟ ਤੇ ਇੱਕ ਜੋ ਕਸਟਮਰ ਆ, ਉਹਨੇ ਕਿਹਾ ਵੀ ਮੈਂ ਤਾਂ ਹੁਣ ਜਾਣ ਦਾ ਜਿਹੜਾ ਮਨ ਆ, ਇਹ ਜਿਸ ਨੇ ਫਲਾਈ ਕਰਨਾ ਸੀ ਹੁਣ ਛੱਡੇ ਦਿੱਤਾ ਹੈਗਾ ਆ, ਵੀ ਪਤਾ ਨਹੀਂ ਕੀ ਹੋਣਾ ਹੈਗਾ। ਸੋ ਇਸੇ ਤਰ੍ਹਾਂ ਇਹ ਅਲਾਈਡ ਪਾਇਲਟਸ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਕੈਪਟਨ ਕ੍ਰਿਸ ਟੋਰਸ, ਉਹਨਾਂ ਨੇ ਇਹ ਕਿਹਾ ਵੀ ਇਹ ਜੋ ਇੰਪੈਕਟ ਹੋਇਆ ਆ ਫਲਾਈਟਸ ਨੂੰ ਗਰਾਊਂਡ ਕਰਨ ਦਾ ਕੁਝ ਘੰਟਿਆਂ ਦੇ ਲਈ, ਇਹ ਫਰਾਈਡੇ ਤੱਕ ਅਫੈਕਟ ਕਰੂਗਾ। ਈਸਟਰਨ ਟਾਈਮ 9 ਵਜੇ ਦੇ ਹਿਸਾਬ ਨਾਲ, ਸਾਡੇ ਟਾਈਮ 6 ਵਜੇ ਦੇ ਹਿਸਾਬ ਨਾਲ ਫਲਾਈਟਸ ਆਲਰੇਡੀ ਸਾਰੇ ਹੀ 에ਅਰਪੋਰਟਸ ਆ ਉਹਨਾਂ ਤੋਂ ਸ਼ੁਰੂ ਹੋ ਚੁੱਕੀਆਂ। ਪਰ ਕਈਆਂ ਨੇ ਜਿਨ੍ਹਾਂ ਨੇ ਜਾਣਾ ਆ ਜਾਂ ਜਿਨ੍ਹਾਂ ਨੇ ਵਾਪਸ ਇੱਥੇ ਆਉਣਾ, ਕਿਸੇ ਦੇ ਰਿਸ਼ਤੇਦਾਰ ਆ ਰਹੇ ਆ, ਸੋ ਫਲਾਈਟਸ ਦੇ ਵਿੱਚ ਕਾਫੀ ਡਿਲੇ ਹੋਊਗਾ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਕੱਲ ਮੈਕਸੀਕੋ ਦੇ ਵਿੱਚ ਹੈਗੇ ਆ, ਉਹਨਾਂ ਨੇ ਉੱਥੋਂ ਹੀ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਨੂੰ ਇਹ ਕਿਹਾ ਵੀ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ, ਇਹ ਫੇਲਰ ਕਿਉਂ ਹੋਇਆ ਹੈਗਾ ਆ, ਵੀ ਕਿਸੇ ਤਰ੍ਹਾਂ ਦਾ ਕੋਈ ਸਾਈਬਰ ਅਟੈਕ ਤਾਂ ਨਹੀਂ। ਪਰ ਇਹਦੇ ਬਾਰੇ ਉਹਨਾਂ ਨੇ ਇਹ ਕਿਹਾ ਵੀ ਕੋਈ ਹਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਟਰਾਂਸਪੋਰਟੇਸ਼ਨ ਸੈਕਟਰੀ ਪੀਟ ਵਟੀਜੇਸ, ਉਹਨਾਂ ਨੇ ਇਹ ਕਿਹਾ ਆ ਇਸ ਦਾ ਰੂਟ ਕਾਜ਼ ਲੱਭਣ ਨੂੰ ਕਾਫੀ ਜਿਹੜਾ ਸਮਾਂ ਲੱਗ ਜਾਊਗਾ। ਜੀ, ਇਸ ਪੂਰੇ ਗਲਿਚ ਦੇ ਕਰਕੇ 6000 ਫਲਾਈਟਾਂ ਡਿਲੇ, 1000 ਤੋਂ ਵੱਧ ਜਿਹੜੀਆਂ ਆ ਉਹ ਕੈਂਸਲ ਫਲਾਈਟਸ ਕੀਤੀਆਂ ਗਈਆਂ ਓਵਰਆਲ ਅਮਰੀਕਾ ਦੇ ਵਿੱਚ। ਰੀਸੈਂਟਲੀ ਆਪਾਂ ਸਾਊਥ ਵੈਸਟ ਦੇ ਜਿਹੜਾ ਮੈਲਟਡਾਊਨ ਦੇਖਿਆ ਸੀਗਾ, ਵੀ ਉੱਥੇ ਜਿਹੜੀ ਉਹਨਾਂ ਦੇ ਸਿਸਟਮ ਦੇ ਵਿੱਚ ਪ੍ਰੋਬਲਮ ਆਉਣ ਤੋਂ ਬਾਅਦ ਅੱਗੇ ਤੋਂ ਅੱਗੇ ਇੰਨੀ ਪ੍ਰੋਬਲਮ ਵਧੀ ਵੀ ਹਫ਼ਤੇ ਤੱਕ ਲੋਕਾਂ ਦੀਆਂ ਫਲਾਈਟਾਂ ਕੈਂਸਲ ਹੁੰਦੀਆਂ ਰਹੀਆਂ। ਤੇ ਫਿਰ ਕਿੰਨਾ ਵਕਤ ਜਿਹੜਾ ਮੁੜ ਲੱਗਾ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦੇ ਲਈ। ਹੁਣ ਇਹ ਵੀ ਇੱਕ ਬੜੀ ਵੱਡੀ ਚਿੰਤਾ ਵਾਲੀ ਗੱਲ ਆ ਵੀ ਕੀ ਅਮਰੀਕਾ ਦਾ ਸਾਰਾ ਹੀ ਸਿਸਟਮ ਕੁਝ ਕੰਪਿਊਟਰਸ ਦੇ ਸਿਰ ਦੇ ਉੱਤੇ ਜਿਹੜਾ ਆ ਉਹ ਚੱਲ ਰਿਹਾ ਹੈ, FAA ਦਾ, ਤੇ ਇਸ ਦੇ ਵਿੱਚ ਗਲਿਚ ਨਾ ਆਵੇ ਜਾਂ ਇਹਦੀ ਰਿਡੰਡੈਂਸੀ ਕਿੱਦਾਂ ਹੈਗੀ ਆ, ਉਹ ਇੱਕ ਵੱਡੇ ਜਿਹੜੇ ਉਹ ਸਵਾਲ ਹੈਗੇ ਆ। ਤੇ ਕੱਲ ਨੂੰ ਵਾਕਿਆ ਜੇ ਹੈਕਿੰਗ ਕੋਈ ਕਰ ਲੈਂਦਾ ਆ ਤਾਂ ਫਿਰ ਇੱਥੇ ਕੀ ਬਣੂਗਾ। ਆਲਦੋ ਪ੍ਰੈਟੀ ਸ਼ੋਰ ਵੀ ਉਹਨਾਂ ਨੇ ਆਪਣੇ ਜਿਹੜੇ ਸੇਫਟੀ ਪ੍ਰੋਟੋਕੋਲਸ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੱਖੀਆਂ ਹੋਣਗੀਆਂ, ਪਰ ਇੱਕ ਚਿੰਤਾ ਦਾ ਵਿਸ਼ਾ ਜਿਹੜਾ ਜ਼ਰੂਰ ਜਿਹੜਾ ਬਣਿਆ ਆ। ਹਰਜੋਤ ਸਿੰਘ ਜੀ, ਇਹਦੇ ਚੱਲਦਿਆਂ ਇਹਨਾਂ ਦੇ ਮਾਰਕੀਟ ਸ਼ੇਅਰ ਦੇ ਉੱਤੇ ਵੀ ਜਿਹੜਾ ਉਹ ਫਿਰ ਅਸਰ ਪਿਆ ਸੀ ਪਿਛਲੇ ਸਾਲ ਦੇ ਵਿੱਚ। ਲਗਾਤਾਰ 3 ਸਾਲ ਹੋ ਗਏ ਆ, ਮੋਸਟਲੀ ਜਿਹੜੀਆਂ S&P ਜਿਹੜਾ 에ਅਰਲਾਈਨ ਇੰਡੈਕਸ ਆ ਉਹ ਪਿਛਲੇ 3 ਸਾਲਾਂ 'ਚ ਥੱਲੇ ਨੂੰ ਗਿਆ ਆ। ਇੱਕ ਸਾਲ ਦੇ ਵਿੱਚ ਪਿਛਲੇ ਸਾਲ 'ਚ 19% ਡਰੋਪ ਜਿਹੜਾ ਆ ਉਹ ਹੋਇਆ ਸੀਗਾ। ਇਸ ਸਾਲ ਥੋੜ੍ਹਾ ਜਿਹਾ ਸਟਰੋਂਗ ਸ਼ੁਰੂ ਹੋਇਆ ਸੀ, ਪਰ ਟਰੈਵਲਰਸ ਰਿਟਰਨ ਹੋਏ ਸੀਗੇ। ਪਰ ਇੱਕ ਵਾਰੀ ਫਿਰ ਇੱਦਾਂ ਦੇ ਜਿਹੜੇ ਗਲਿਚ ਆ ਉਹਦੇ ਨਾਲ ਥੋੜ੍ਹੀ ਜਿਹੀ ਤੜਥੱਲੀ ਜਿਹੜੀ ਉਹ ਮਚ ਗਈ ਹੈ। ਸੈਨੇਟ ਕਾਮਰਸ ਕਮੇਟੀ ਦੇ ਜਿਹੜੇ ਚੇਅਰ ਮਾਰੀਆ ਕੈਂਟਵੈਲ ਆ, ਉਹਨਾਂ ਨੇ ਪੈਨਲ ਨੇ ਕਿਹਾ ਆ ਵੀ ਅਸੀਂ ਵੀ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਕਰਾਂਗੇ। ਕਹਿੰਦੇ ਵੀ US ਟਰੈਵਲਰਸ ਨੂੰ ਲੰਮਾ ਡਿਸਟੈਂਸ ਜਿਹੜਾ ਉਹ ਟਰੈਵਲ ਕਰਨਾ ਪੈਂਦਾ ਆ ਅਤੇ ਅਲਟਰਨੇਟਿਵਸ ਕੋਈ ਹੁੰਦੇ ਨਹੀਂ ਆ, ਵੀ ਜੇ ਜਹਾਜ਼ ਨਹੀਂ ਉੱਡਿਆ ਤਾਂ ਉਹਦੀ ਥਾਂ ਦੇ ਉੱਤੇ ਵੀ ਗੱਡੀ ਫੜ ਕੇ ਜਾਂ ਟ੍ਰੇਨ ਫੜ ਕੇ ਜਾਂ ਉੱਥੇ ਜਿਹੜਾ ਉਹ ਬੰਦਾ ਜਾ ਪਹੁੰਚੂਗਾ। ਇੱਦਾਂ ਦੀ ਸਿਸਟਮ ਉੱਥੇ ਹੈ ਨਹੀਂ ਆ। ਅਤੇ ਕਹਿੰਦੇ ਵੀ ਇਹਦਾ ਰੂਟ ਕਾਜ਼ ਕੀ ਆ ਅਤੇ ਇੱਦਾਂ ਦੀ ਆਊਟੇਜ ਦੁਬਾਰਾ ਨਾ ਹੋਵੇ, ਇਸ ਦੇ ਉੱਤੇ ਜਿਹੜਾ ਆ ਉਹ ਗੱਲ ਕਰਾਂ। ਇਸ ਦੀ ਇਨਵੈਸਟੀਗੇਸ਼ਨ ਹੋਊਗੀ। ਰਿਪਬਲਿਕਨ ਸੈਨੇਟਰ ਟੈਡ ਕਰੂਜ਼, ਉਹਨਾਂ ਨੇ ਵੀ ਕਿਹਾ ਵੀ ਇਹ ਜਿਹੜਾ ਫੇਲੀਅਰ ਆ ਕੰਪਲੀਟਲੀ ਅਨਅਸੈਪਟੇਬਲ ਆ, ਨਾ ਸਹਿਣਯੋਗ ਜਿਹੜੀ ਇਹ ਗੱਲ ਹੈਗੀ ਆ। ਅਤੇ ਕਹਿੰਦੇ ਵੀ
ਇਹ ਇਸ਼ੂ ਦੇ ਨਾਲ ਇਹ ਪਤਾ ਲੱਗਦਾ ਵੀ FAA ਨੂੰ ਉਹਦੇ ਕੁਛ ਹਿੱਸਿਆਂ ਦੇ ਵਿੱਚ ਰਿਫਾਰਮ ਲਿਆਉਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਜਨਵਰੀ 2 ਨੂੰ ਵੀ FAA ਦੇ ਵਿੱਚ ਇੱਕ ਵੱਡਾ ਕੰਪਿਊਟਰ ਇਸ਼ੂ ਆਇਆ ਸੀ, ਜਿਸ ਕਰਕੇ ਫਲੋਰੀਡਾ ਦੀਆਂ ਫਲਾਈਟਸ ਬਹੁਤ ਜ਼ਿਆਦਾ ਜਿਹੜੀਆਂ ਆ ਉਹ ਡਿਲੇ ਹੋਈਆਂ ਸੀਗੀਆਂ। ਇਹ ਕਹਿੰਦੇ ਵੀ ਇੱਕ ਸਿਸਟਮ ਆ ਜਿਸ ਨੂੰ ਨਾਮ ਦਿੱਤਾ ਜਾਂਦਾ ERAM ਦਾ, ਐਨ ਰਾਊਟ ਆਟੋਮੇਸ਼ਨ ਮਾਡਰਨਾਈਜੇਸ਼ਨ, ਜਿਹੜਾ ਕੰਟਰੋਲ ਕਰਦਾ ਹੈ ਏਅਰ ਟ੍ਰੈਫਿਕ ਨੂੰ, ਤੇ ਉਹਦੇ ਵਿੱਚ ਪ੍ਰੋਬਲਮ ਆਉਣ ਦੇ ਨਾਲ ਕਈ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਗਰਾਊਂਡ ਕਰਨਾ ਪਿਆ ਸੀਗਾ। ਸੋ ਇਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਅੱਜ ਜਿਹੜਾ ਦੱਸਿਆ ਜਾ ਰਿਹਾ ਸੀ ਵੀ 2.3 ਮਿਲੀਅਨ ਲੋਕਾਂ ਨੇ ਫਲਾਈ ਕਰਨਾ ਸੀ, 21,464 ਫਲਾਈਟਾਂ ਜਿਹੜੀਆਂ ਉਹਨਾਂ ਦੀ ਉਡਾਨ ਹੋਣੀ ਸੀ, ਪਰ ਉਸ ਦੇ ਵਿੱਚੋਂ ਹਜ਼ਾਰਾਂ ਹੀ ਕੈਂਸਲ ਹੋ ਗਈਆਂ ਤੇ ਉਸ ਤੋਂ ਵੀ ਵੱਧ 6,000 ਤੋਂ ਵੱਧ ਡਿਲੇ ਹੋ ਚੁੱਕੀਆਂ ਨੇ।